ਜ਼ਿਮਨੀ ਚੋਣਾਂ ਨਹੀਂ ਲੜੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ। ਕਿਸਾਨਾਂ ਵੱਲੋਂ 26 ਅਕਤੂਬਰ ਤੋਂ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ। ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਲਝਾਉਣ ਪਹੁੰਚੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਵਿੱਚ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਅਕਾਲੀ ਦਲ ਬਾਦਲ ਜ਼ਿਮਨੀ ਚੋਣ ਨਹੀਂ ਲੜੇਗਾ। ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਪਾਰਟੀ ਦੀ ਹਾਈਕਮਾਨ ਨੇ ਫੈਸਲਾ ਲਿਆ ਹੈ ਕਿ ਉਹ ਚੋਣ ਨਹੀਂ ਲੜੇਗਾ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਸਾਡਾ ਫਰਜ਼ ਹੈ। ਵਰਕਿੰਗ ਕਮੇਟੀ ਨੇ ਵਿਚਾਰ ਚਰਚਾ ਕਰਕੇ ਫੈਸਲਾ ਲਿਆ ਹੈ ਕਿ ਅਕਾਲੀ ਦਲ ਜ਼ਿਮਨੀ ਚੋਣ ਨਹੀਂ ਲੜੇਗਾ। ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਰਕਿੰਗ ਕਮੇਟੀ ਵਿੱਚ ਸਾਰੇ ਅਹੁਦੇਦਾਰਾਂ ਨਾਲ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕੁਝ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਕੇਂਦਰ ਸਰਕਾਰ ਵੱਲੋਂ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਦਖਲਅੰਦਾਜ਼ੀ ਕੀਤੀ ਗਈ। ਹਰਿਆਣਾ ਹਜ਼ੂਰ ਸਾਹਿਬ ਦੀ ਕਮੇਟੀ ਵਿੱਚ ਸਰਕਾਰ ਨੇ ਦਖਲਅੰਦਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅਸੀਂ ਸਿਰ ਝੁਕਾ ਕੇ ਮੰਨਦੇ ਹਾਂ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਤੇ ਪ੍ਰਧਾਨ ਨੇ ਕਿਹਾ ਕਿ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਹੁਕਮ ਲਵੇਗਾ ਮੈਂ ਉਹ ਸਿਰ ਝੁਕਾ ਕੇ ਮੰਨਾਂਗਾ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਹੁਕਮ ਲਾਇਆ ਹੈ ਕਿ ਤਨਖਾਹੀਆ ਕਰਾਰ ਚੋਣ ਪ੍ਰਚਾਰ ਨਹੀਂ ਕਰ ਸਕਦਾ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਹਾਂ। ਸਾਰੇ ਅਹੁਦੇਦਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਨ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਸੀਂ ਉਲੰਘਣਾ ਨਹੀਂ ਕਰ ਸਕਦੇ ਹਾਂ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜ਼ਿਮਨੀ ਚੋਣ ਅਕਾਲੀ ਦਲ ਨਹੀਂ ਲੜੇਗਾ। ਚੀਮਾ ਦਾ ਕਹਿਣਾ ਹੈ ਕਿ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਝੁਕਾ ਕੇ ਮੰਨਦੀ ਹੈ ਔਰ ਸਾਰੀ ਪਾਰਟੀ ਦਾ ਇਹੀ ਮਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਾਡੇ ਪਾਰਟੀ ਦੇ ਪ੍ਰਧਾਨ ਔਰ ਜੋ ਵੀ ਕੁਝ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਉਹ ਪਾਰਟੀ ਕਰਕੇ ਲਈ। ਅਸੀਂ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਅੱਜ ਵੀ ਸਾਡੀ ਭਾਵਨਾ ਇਹ ਹੈ ਕਿਉਂਕਿ ਵਰਕਰ ਅਸੀਂ ਵੀ ਚਾਹੁੰਦੇ ਹਾਂ ਕਿ ਥੱਲੇ ਕਈਆਂ ਨੇ ਤਿਆਰੀ ਵੀ ਕੀਤੀ ਹੋਈ ਸੀ, ਕਈਆਂ ਨੇ ਇਲੈਕਸ਼ਨ ਵੀ ਸ਼ੁਰੂ ਕਰ ਲਈ ਸੀ, ਪਰ ਅਸੀਂ ਜਿਹੜੀ ਆ ਅੱਜ ਫਿਰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਜਿਹੜਾ ਹੁਕਮ ਜੋ ਅਕਾਲ ਤਖਤ ਦਾ ਆਇਆ ਉਹ ਇਕੱਲੇ ਪ੍ਰਧਾਨ ਵਾਸਤੇ ਨਹੀਂ ਹੁੰਦਾ, ਕਿਉਂਕਿ ਪ੍ਰਧਾਨ ਜਿਹੜਾ ਪਾਰਟੀ ਦਾ ਪਰਿਵਾਰ ਦਾ ਮੁਖੀ ਹੁੰਦਾ। ਇਸ ਕਰਕੇ ਸਾਰਿਆਂ ਨੂੰ ਪੁੱਛਿਆ ਗਿਆ ਸੀ ਕਿ ਦੱਸੋ, ਤਾਂ ਕਹਿੰਦੇ ਕਿ ਜੇ ਪ੍ਰਧਾਨ ਸਾਹਿਬ ਨੂੰ ਉਦੇਸ਼ ਆਇਆ ਤੇ ਆਪਾਂ ਸਮਝੀਏ ਕਿ ਸਾਡੇ ਸਾਰਿਆਂ ਵਾਸਤੇ, ਕਿਉਂਕਿ ਅਸੀਂ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਗਏ। ਇਸ ਕਰਕੇ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਉਹਨੂੰ ਅਸੀਂ ਸਿਰੇ ਮੱਥੇ ਸਵੀਕਾਰ ਕੀਤਾ। ਭਾਵੇਂ ਸਾਨੂੰ ਪਤਾ ਹੈ ਕਿ ਕੁਝ ਭਾਵਨਾਵਾਂ ਵਰਕਰਾਂ ਦੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਲੜਿਆ ਜਾਵੇ, ਪਰ ਕਿਉਂਕਿ ਪਾਰਟੀ ਜ਼ਿੰਮੇਵਾਰੀ ਨੂੰ ਸਮਝਦੀ ਹੈ, ਇਸ ਕਰਕੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਮਤਾ ਪਾਸ ਕੀਤਾ ਤੇ ਅਸੀਂ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਔਰ ਪੰਥਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਅਸੀਂ ਇਹਨਾਂ ਚੋਣਾਂ ਜਿਹੜੀਆਂ 4 ਜ਼ਿਮਨੀ ਚੋਣਾਂ ਇਹਦੇ ਵਿੱਚ ਆਪਣੇ ਆਪ ਨੂੰ ਚੋਣਾਂ ਤੋਂ ਬਾਹਰ ਰੱਖਾਂਗੇ। ਇਹ ਅੱਜ ਦਾ ਸਾਡਾ ਸਾਰਾ ਮੀਟਿੰਗ ਦਾ ਫੈਸਲਾ, ਕਿਉਂਕਿ ਕੁਦਰਤੀ ਗੱਲ ਹੈ ਜਦੋਂ ਇਲੈਕਸ਼ਨ ਨਹੀਂ ਲੜਦੀ ਪਾਰਟੀ ਕੁਝ ਨੁਕਸਾਨ ਹੁੰਦਾ, ਪਰ ਸਾਡੇ ਵਾਸਤੇ ਉਹ ਨੁਕਸਾਨ ਅਸੀਂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ ਹੋਏ ਉਹ ਝੱਲਾਂਗੇ, ਪਰ ਅਸੀਂ ਜਿਹੜਾ ਉਹ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਜਦੋਂ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਜਿਹੜੀ ਹੈ ਪਾਰਟੀ ਨੂੰ ਲੀਡ ਦੇਣੀ ਹੁੰਦੀ ਹੈ ਤੇ ਪ੍ਰਧਾਨ ਜਿਹੜਾ ਨਾ ਹੋਵੇ ਤੇ ਫਿਰ ਕੁਦਰਤੀ ਗੱਲ ਹੁੰਦੀ ਹੈ ਕਿ ਪਾਰਟੀ ਵਾਸਤੇ ਬਹੁਤ ਇਹਨਾਂ ਚੋਣਾਂ ਦੇ ਵਿੱਚ ਬੜੀਆਂ ਵੱਡੀਆਂ ਚੁਣੌਤੀਆਂ ਹੁੰਦੀਆਂ। ਸੋ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ। ਮੈਂ ਸਾਰੀ ਪਾਰਟੀ ਦਾ, ਪੂਰੀ ਵਰਕਿੰਗ ਕਮੇਟੀ ਦਾ ਵੀ, ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਦਾ ਵੀ, ਸਾਰੇ ਹਲਕਾ ਇੰਚਾਰਜ ਸਾਹਿਬਾਨ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਆਸ ਸਾਨੂੰ ਵੀ ਇਹੀ ਹੁੰਦੀ ਸਰ। ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਖਾਦ ਦੀ ਕਿੱਲਤ ਦੇ ਚੱਲਦਿਆਂ ਪਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਹ ਧਰਨਾ 26 ਅਕਤੂਬਰ ਤੋਂ ਸੂਬੇ ਭਰ ਵਿੱਚ 1 ਵਜੇ ਸ਼ੁਰੂ ਹੋਵੇਗਾ। ਪੰਜਾਬ ਦੇ 4 ਜ਼ਿਲ੍ਹਿਆਂ ਫਗਵਾੜਾ, ਬਟਾਲਾ, ਮੋਗਾ, ਸੰਗਰੂਰ ਨੂੰ ਅਣਮਿੱਥੇ ਸਮੇਂ ਬੰਦ ਕੀਤਾ ਜਾਵੇਗਾ। ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਦੌਰਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਸਮੱਸਿਆ ਵਰਗੀ ਕਿਸੇ ਵਰਗ ਦੀ ਸਮੱਸਿਆ ਨਹੀਂ ਹੈ। ਜੇਕਰ ਕਿਸੇ ਦੀਆਂ ਆਂਦਰਾਂ ਨੂੰ ਹੱਥ ਪਾਓਗੇ ਤਾਂ ਉਹ ਬਰਦਾਸ਼ਤ ਨਹੀਂ ਕਰਦਾ ਹੁੰਦਾ। ਸਾਨੂੰ ਮੋਦੀ ਸਰਕਾਰ ਕੋਲੋਂ ਕੋਈ ਆਸ ਨਹੀਂ ਹੈ ਕਿ ਉਹ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਗੇ। ਇਹ ਪੰਜਾਬ ਦੇ ਸੰਕਟ ਦਾ ਹੱਲ ਕੀ ਕਰਨਗੇ? ਉਹਨਾਂ ਵੱਲੋਂ ਤਾਂ ਬਦਲੇ ਦੀ ਭਾਵਨਾ ਨਾਲ ਪੰਜਾਬ ਵਿੱਚ ਸੰਕਟ ਪੈਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਰਾਲੀ ਮਾਮਲੇ ਵਿੱਚ ਰੈੱਡ ਐਂਟਰੀਆਂ ਹੋ ਰਹੀਆਂ ਹਨ। ਪੰਜਾਬ ਦੇ ਲਈ ਇਹ ਸੰਕਟ ਬਦਲੇ ਦੀ ਭਾਵਨਾ ਨਾਲ ਖੜਾ ਕੀਤਾ ਗਿਆ ਹੈ। ਕਿਸਾਨਾਂ ਦਾ ਪੱਤਾ ਵੈਰੀ ਹੈ। ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡੀ ਬੋਟੀ ਨੋਚੀ ਜਾ ਰਹੀ ਹੈ, ਸੋ ਅਸੀਂ ਮਜਬੂਰ ਹੋ ਕੇ ਤਿੱਖਾ ਐਲਾਨ ਕਰ ਰਹੇ ਹਾਂ।
ਸਾਡਾ ਸਾਰਾ ਕੁਝ ਹੀ 6 ਮਹੀਨਿਆਂ ਬਾਅਦ ਫਸਲ ਤੇ ਨਿਰਭਰ ਹੁੰਦਾ। ਅਸੀਂ ਕਰਜ਼ੇ ਕਰਕੇ ਪਹਿਲੋਂ ਖੁਦਕੁਸ਼ੀਆਂ ਕਰ ਰਹੇ ਹਾਂ, ਅਸੀਂ ਫਾਹੇ ਲੈ ਰਹੇ ਹਾਂ। ਪੂਰੀ ਪੰਜਾਬ ਦੀ ਕਿਸਾਨਾਂ ਮਜ਼ਦੂਰਾਂ ਨੂੰ ਮਾਰਨ ਤੇ ਤੁੱਲੇ ਹੋਏ ਆ। ਹਰ ਗੱਲ ਤੇ ਕੇਜਰੀਵਾਲ ਸਾਹਿਬ ਦਾ ਟਵੀਟ ਆਉਂਦਾ ਵਾ, ਹਰ ਗੱਲ ਤੇ ਉਹ ਬੋਲਦੇ ਆ। ਔਰ ਜ਼ਿਆਦਾ ਫਿਕਰ ਉਹਨਾਂ ਨੂੰ ਦਿੱਲੀ ਕੀ ਪੀਐਮਓ ਦੇ ਹਾਊਸ ਗਾੜੀ ਨਹੀਂ ਬਹਿ ਜਾ ਸਕਦਾ, ਇੱਕ ਸ਼ਬਦ ਤੱਕ ਨਹੀਂ। ਸਾਨੂੰ ਲੱਗਦਾ ਅਸੀਂ ਗੁਨਾਹਾਂ ਕੀਤਾ। ਸਾਨੂੰ ਤਾਂ ਪਾਰਟੀਆਂ ਬਾਰੇ, ਸਾਰੀਆਂ ਪਾਰਟੀਆਂ ਬਾਰੇ ਗਿਆਨ ਆ ਵੀ ਕੋਈ ਪਾਰਟੀ ਪੰਜਾਬ ਦੀ ਰਾਖੀ ਨਹੀਂ ਹੈਗੀ, ਪਰ ਇੰਨਾ ਕਮਜ਼ੋਰ ਮੁੱਖ ਮੰਤਰੀ ਅਸੀਂ ਨਹੀਂ ਦਿਆ। ਸੋ ਅੱਜ ਅਸੀਂ ਤੁਹਾਡੇ ਮਾਧਿਅਮ ਇੱਥੇ ਸਮੇਂ ਲਈ ਮਸਲਿਆਂ ਦਾ ਹੱਲ ਕਰਾਉਣ ਲਈ ਸੜਕੀ ਪਈਆ ਜਾਮ ਹੋਊਗਾ। ਔਰ ਅਸੀਂ ਅੱਜ ਫੇਰ ਕਹਿਣਾ ਚਾਹੁੰਦੇ ਆ ਵੀ ਸਮਾਂ ਅਸੀਂ ਇੱਕ ਦਿਨ ਹੋਰ ਵਧਾਇਆ ਇਹਨੂੰ, ਵੀ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ, ਲੋਕਾਂ ਨੂੰ ਸਮੱਸਿਆ ਨਾ ਹੋਵੇ। ਇਸ ਕਰਕੇ ਸਮਾਂ ਰਹਿੰਦਿਆਂ ਜੇ ਭਗਵੰਤ ਮਾਨ ਦੇ ਵਿੱਚ ਪੈ ਕੇ ਇਹਨੂੰ ਨਿਬੇੜਾ ਕਰੋ। ਔਰ ਸਾਨੂੰ ਮੋਦੀ ਸਾਹਿਬ ਕੋਲੋਂ ਤਾਂ ਕੋਈ ਆਸ ਨਹੀਂ ਹੈ, ਨਾ ਮੋਦੀ ਸਰਕਾਰ ਕੋਲ ਕੋਈ ਅਸੀਂ ਆਸ ਕਰ ਰਹੇ ਹਾਂ ਵੀ ਇਹ ਪੰਜਾਬ ਦੇ ਸੰਕਟ ਦਾ ਹੱਲ ਕਰਨਗੇ। ਉਹ ਤਾਂ ਕਿਉਂਕਿ ਅੰਦੋਲਨਕਾਰੀ ਧਰਤੀ ਆ ਪੰਜਾਬ ਦੀ, ਅਸੀਂ ਅੰਦੋਲਨ ਲੜਿਆ ਨਹੀਂ ਕਰਦਾ ਹੁੰਦਾ। ਅਸੀਂ ਕਿਸਾਨ ਮਜ਼ਦੂਰ ਪੰਜਾਬ ਦੇ ਵਿੱਚੋਂ ਮਰਨ ਤੋਂ ਪਹਿਲੋਂ ਅੰਤਮ ਲੜਾਈ ਲੜਨਾ ਚਾਹੁੰਦੇ ਆਰ ਪਾਰ ਦੀ, ਕੇਂਦਰ ਤੇ ਪੰਜਾਬ ਨਾਲ। ਜੋ ਮਰਜ਼ੀ ਹਰਜਾਨਾ ਭੁਗਤਣਾ ਪਵੇ, ਜਾਂ ਤਾਂ ਪੰਜਾਬ ਦੀ ਖੇਤੀ। ਅਸੀਂ ਅੱਜ ਦੀ ਪੀਸੀ ਵਿੱਚ ਕਹਿਣਾ ਸੀਗਾ ਬਹਿਰੂ ਸਾਹਿਬ ਆਏ ਨੇ ਪੁਆਇੰਟ ਚੁਣ ਕੇ, ਇਹ ਵੀ ਕਿਉਂ ਘੱਟ ਕੀਤੇ ਆ, ਹਜੇ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਾਂ ਅਸੀਂ। ਠੀਕ ਆ, ਦੇਸ਼ ਦੀ ਅਫਸਰਸ਼ਾਹੀ, ਦੇਸ਼ ਦੀ ਪੋਲੀਟੀਕਲ ਕਲਾਸ ਔਰ ਸਾਰੇ ਜਿਵੇਂ ਕਹਿੰਦੇ ਨਾ ਵੀ ਕਿਸਾਨਾਂ ਮਜ਼ਦੂਰਾਂ ਦਾ ਪੱਤਾ ਵੈਰੀ ਆ। ਔਰ ਜਿਵੇਂ ਨੋਟੀ ਦੀਆਂ ਕਿਤੇ ਜਿਵੇਂ ਬੋਟੀਆਂ ਨੋਚੀ ਦੀਆਂ ਨਾ, ਐ ਨੋਚ ਰਹੇ ਸਾਨੂੰ, ਜੋ ਸਾਨੂੰ ਲੱਗ ਰਿਹਾ। ਤੋ ਇਸ ਕਰਕੇ ਅਸੀਂ ਮਜਬੂਰ ਹੋ ਕੇ ਅੱਜ ਤਿੱਖਾ ਐਲਾਨ ਕਰ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧੂਰੀ, ਸੰਗਰੂਰ ਅਤੇ ਬਰਨਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਝੋਨੇ ਦੇ ਖਰੀਦ ਸੰਕਟ ਨੂੰ ਲੈ ਕੇ ਸੂਬਾ ਸਰਕਾਰ ਦੇ ਕੁਪ੍ਰਬੰਧ ਲਈ ਸਰਕਾਰ ਦੀ ਆਲੋਚਨਾ ਕੀਤੀ। ਬਾਜਵਾ ਨੇ ਕਿਸਾਨਾਂ, ਚੌਲ ਮਿਲਰਾਂ ਅਤੇ ਕਮਿਸ਼ਨ ਏਜੰਟਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ, ਜਿਨ੍ਹਾਂ ਸਾਰਿਆਂ ਨੇ ਖੇਤੀ ਸੰਕਟ ਦਾ ਸਮੇਂ ਸਿਰ ਅਤੇ ਪ੍ਰਭਾਵੀ ਹੱਲ ਪ੍ਰਦਾਨ ਕਰਨ ਵਿੱਚ ਸਰਕਾਰ ਦੀ ਅਸਫਲਤਾ ਤੇ ਡੂੰਘੀ ਨਿਰਾਸ਼ਾ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ। ਧੂਰੀ ਵਿਖੇ ਇੱਕ ਸੰਬੋਧਨ ਵਿੱਚ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਯੋਗਤਾ ਅਤੇ ਲੀਡਰਸ਼ਿਪ ਦੀ ਘਾਟ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਉਹ ਸੂਬੇ ਦੇ ਕਿਸਾਨਾਂ ਅਤੇ ਮਿਲ ਮਾਲਕਾਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਛੱਡ ਰਹੇ ਹਨ। ਬਾਜਵਾ ਨੇ ਨੋਟ ਕੀਤਾ ਕਿ ਹਫ਼ਤੇ ਪਹਿਲਾਂ ਖਰੀਦ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਅਨੁਮਾਨਿਤ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੀਆਂ ਮੰਡੀਆਂ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਣਗਿਣਤ ਕਿਸਾਨ ਅਣਗਹਿਲੀ ਦੀ ਉਡੀਕ ਕਰ ਰਹੇ ਹਨ। ਸਰਕਾਰ ਦੀ ਅਣਗਹਿਲੀ ਕਾਰਨ ਘੱਟੋ-ਘੱਟ ਸਮਰਥਨ ਮੁੱਲ ਤੋਂ 300 ਰੁਪਏ ਹੇਠਾਂ ਆਪਣੀ ਫਸਲ ਵੇਚਣ ਲਈ ਮਜਬੂਰ ਹੋ ਰਹੇ ਹਨ। 90% ਅਜੇ ਵੀ ਕਿਸਾਨਾਂ ਦੀ ਫਸਲ ਪੈਲੀਆਂ ਦੇ ਵਿੱਚ 90% ਕੀਟਾਣੂ ਚੱਕ ਫੂਡ ਮਿਨਿਸਟਰ ਕੁਫਰ ਤੋਲ ਰਿਹਾ, ਝੂਠ ਬੋਲ ਰਿਹਾ ਕਿ ਜਿੰਨੀ ਫਸਲ ਆਈ ਮੰਡੀਆਂ 'ਚ 90% ਦੀ ਅਸੀਂ ਖਰੀਦ ਲਈ। ਮੈਂ ਜੇ ਤੁਹਾਡੀ ਮੰਡੀ 'ਚ ਨਹੀਂ ਗਿਆ, ਜਾਵਾਂਗੇ ਇਸ ਤੋਂ ਬਾਅਦ ਢੇਰੀਆਂ ਤੇ ਜਾਵਾਂਗੇ, ਕਿਸਾਨ ਭਰਾਵਾਂ ਨੂੰ ਮਿਲਾਂਗੇ। ਬਹੁਤ ਸਾਰੇ ਮੇਰੇ ਕਿਸਾਨ ਭਰਾਵਾਂ ਨੇ ਗੱਲ ਕਹੀ ਕਿ ਬਾਜਵਾ ਸਾਹਿਬ ਕਿਤੇ ਸ਼ਾਮ ਦੇ ਵੇਲੇ ਵੀ ਆਓ। ਭਗਵੰਤ ਮਾਨ ਦੀਆਂ ਅੱਖਾਂ ਨੂੰ ਮੋਟੇ ਇੱਥੇ ਮੱਛਰ ਫਿਰਦੇ ਨੇ ਮੰਡੀਆਂ। ਆਓ, ਤੁਹਾਡੀ ਅਸੀਂ ਇੱਜ਼ਤ ਕਰ ਰਹੇ ਹਾਂ, ਮਾਣ ਕਰ ਰਹੇ ਹਾਂ। ਅਸੀਂ ਕੁੜਤਾ ਚੁੱਕ ਕੇ ਨਹੀਂ ਵਿਖਾ ਸਕਦੇ ਪਿਛਲੇ ਬੰਨਿਓ, ਕਦੀ ਸਾਡੀ ਪਿੱਠ ਵੇਖੋ, ਮੱਛਰ ਦੇ ਕਿੱਡੇ ਕਿੱਡੇ ਦਾਗ ਨੇ। ਸਾਨੂੰ 10-10 12-12 ਦਿਨ ਹੋ ਗਏ ਨੇ ਮੱਛਰ ਲੜਵਾਉਂਦਿਆਂ ਨੂੰ ਆਪਣੇ ਪਿੰਡੇ ਤੇ। ਤੁਸੀਂ ਅੱਜ ਦੁਖਾਂਤ ਵੇਖੋ ਪੰਜਾਬ। ਮੈਂ ਅੱਜ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਭਗਵੰਤ ਮਾਨ ਜੀ, ਅੱਜ ਮੈਂ ਧਰਮਕੋਟ ਦੀ ਮੰਡੀ 'ਚ 24 ਦਿਨ ਬੀਤ ਝੋਨਾ ਆ ਜਾਂਦਾ, ਉਹ ਥੋੜੀਆਂ ਮੋਟੀਆਂ ਢੇਰੀਆਂ ਨਵੰਬਰ ਦੇ ਪਹਿਲੇ ਹਫਤੇ 'ਚ ਆਈ ਬੀਜੋ, 29 ਬੀਜੋ, ਇਹ ਕੋਈ ਫਸਲ ਦਾ ਨਾਂ ਲੈ ਲਿਆ ਜਿਹਦੀ ਅਜੇ ਤੱਕ ਬੀਜ ਨਹੀਂ ਆਇਆ, ਕਿ ਭਾਵੇਂ 130 ਬੀਜੋ, ਇੱਕ ਇੱਕ ਦਾਣਾ ਮੈਂ ਖਰੀਦੂੰਗਾ। ਕਿਉਂ ਸਹੀ ਹੈ ਕਿ ਨਹੀਂ? ਸਾਰੀ ਪ੍ਰੈਸ ਵਾਲੇ ਜੇ ਕਿਤੇ ਵੀ ਮੇਰੀ ਕੋਈ ਇੱਕ ਸ਼ਬਦ ਦੇ ਵਿੱਚ ਕੋਈ 19-21 ਹੋਏ ਜਾਂ ਗਲਤ ਬਿਆਨੀ ਹੋਏ ਤਾਂ ਤੁਸੀਂ ਉਸੇ ਟਾਈਮ ਮੈਨੂੰ ਰੋਕ ਸਕਦੇ ਹੋ, ਸਰਦਾਰ ਜੀ ਤੁਸੀਂ ਗਲਤ ਬਿਆਨੀ ਕਰ। ਅੱਜ ਮੈਂ ਪੁੱਛਣਾ ਚਾਹੁੰਦਾ, ਆ ਧਰਮਕੋਟ ਦਾ ਐਮਐਲਏ ਇੱਥੇ ਆਇਆ ਜੀ ਮੰਡੀ 'ਚ? ਅੱਜ ਦੀ ਨਹੀਂ ਮੈਂ ਗੱਲ ਕਰਦਾ, ਮੈਂ 24 ਦਿਨਾਂ 'ਚ ਪੁੱਛ ਰਿਹਾ। ਸਰਪੰਚੀਆਂ ਦੇ ਕਾਗਜ਼ ਰਿਜੈਕਟ ਕਰਾਉਣ ਵਾਸਤੇ
ਸਰਪੰਚਾਂ ਕੋ ਪੈਸੇ ਲੈਣ ਵਾਸਤੇ ਸਰਬਸੰਮਤੀ ਦੇ ਨਹੀਂ, ਛਿੱਤਰ ਸੰਮਤੀ ਦੇ। ਸਰਬਸੰਮਤੀ ਹੁੰਦੀ ਹੈ ਮਰਜ਼ੀ ਨਾ ਹੋਣੀ, ਛਿੱਤਰ ਸੰਮਤੀ ਕਰਾਈ ਗਈ। ਤੇ ਮੈਂ ਇਹਨਾਂ ਨੂੰ ਇਹ ਵੀ ਗੱਲ ਵਾਰਨ ਕਰ ਦਵਾਂ, ਅਜੇ ਭਾਵੇਂ ਉਹ ਏਜੰਡਾ ਨਹੀਂ, ਕਿ ਇਹਦੇ ਰਿਜ਼ਲਟ ਪਹਿਲੇ ਵੀ ਬਹੁਤ ਮਾੜੇ ਆਉਂਦੇ, ਇਹ ਰਿਜ਼ਲਟ ਅੱਗੇ ਵੀ ਮਾੜੇ ਆਣਗੇ। ਤੁਸੀਂ ਜਮਹੂਰੀਅਤ ਦਾ ਕਤਲ ਕੀਤਾ, ਅੱਜ ਤੁਸੀਂ ਕਿਸਾਨ ਦਾ ਕਤਲ ਕਰ ਰਹੇ ਹੋ। ਖੇਤ ਮਜ਼ਦੂਰ ਦਾ ਵੀ ਕਰ ਰਹੇ ਹੋ, ਕਿਸਾਨ ਦਾ ਵੀ ਕਰ ਰਹੇ ਹੋ, ਆੜਤੀਆਂ ਦਾ ਵੀ ਕਰ ਰਹੇ ਹੋ, ਤੇ ਸ਼ੈਲਰ ਵਾਲਿਆਂ ਦੇ ਵੀ ਕਰ ਰਹੇ ਹੋ। ਕਿਉਂਕਿ ਜਿਹੜੀ 126 ਇਸ ਨੇ ਭਗਵੰਤ ਮਾਨ ਨੇ ਇਹ ਹਾਈਬ੍ਰਿਡ ਵੈਰਾਈਟੀ ਪੰਜਾਬ ਵਿੱਚ ਕਹਿ ਕੇ ਬ੍ਰਾਂਡ ਐਂਬੈਸਡਰ ਬਣ ਕੇ ਵਿਖਾਈ ਹੈ, ਉਹਦੀ ਵੱਡੀ ਕੀਮਤ ਪੰਜਾਬ ਨੂੰ ਅਦਾਇਗੀ ਕਰਨੀ ਪੈ ਰਹੀ ਹੈ। ਅੱਧੇ ਪੰਜਾਬ ਨੇ ਉਗਾਤੀ, ਸ਼ੈਲਾਂ ਵਾਲੇ ਖਰੀਦ ਨਹੀਂ ਰਹੇ। ਗਵਰਨਮੈਂਟ ਹਰ ਪੁਰਜ਼ੋਰ ਕੋਸ਼ਿਸ਼ ਕਰ ਰਹੀ, ਐਗਰੀਮੈਂਟ ਕਰੋ, ਝੋਨਾ ਲਵਾਓ। ਕਹਿੰਦੇ ਸਰਦਾਰ ਜੀ 100 ਕਿਲੋ ਦੇ ਚੋਂ 1 ਕੁਇੰਟਲ ਝੋਨੇ ਚੋਂ 67 ਕਿਲੋ FCI ਸਾਡੇ ਕੋਲ ਚੌਲ ਲੈਂਦੀ। ਇਹ ਜਿਹੜੀ ਨਵੀਂ ਵੈਰਾਈਟੀ ਤੁਸੀਂ ਬਜਵਾਤੀ, ਤੁਹਾਡੇ ਕਹਿਣ ਤੇ ਪੰਜਾਬ ਦੇ ਲੋਕਾਂ ਨੇ ਬੀਜ ਦਿੱਤੀ, ਇਹ ਠੀਕ ਹੈ। ਬਾਕੀ ਵੈਰਾਈਟੀਆਂ ਨੂੰ 25 ਦਿਨ ਘੱਟ ਲੈਂਦੀ ਹੈ ਫਲਣ ਦੇ ਵਿੱਚ, ਪਾਣੀ ਦਾ ਵੀ ਬਚਾਅ ਤੇ ਬਿਜਲੀ ਦਾ ਵੀ ਹੈ। ਪਰ ਤੁਸੀਂ ਸਾਇੰਟਿਫਿਕ ਸਟੱਡੀ ਐਗਰੀਕਲਚਰ ਯੂਨੀਵਰਸਿਟੀ ਕੋ ਨਹੀਂ ਕਰਾਈ ਕਿ ਇਹਦਾ ਜਿਹੜਾ ਝਾੜ ਹੈ ਚਾਵਲ ਜਿਹੜਾ ਨਿਕਲਦਾ ਉਹ ਕੱਲਾ 60 ਤੋਂ 62 ਕਿਲੋ ਹੀ ਨਿਕਲਦਾ ਕੁਇੰਟਲ ਵਿੱਚ, ਤੇ ਜਿਹੜਾ 5 ਕਿਲੋ ਦਾ ਘੱਟ ਹੈ ਅੱਜ ਦੇ ਰੇਟ 2320 ਰੁਪਏ MSP ਤੇ, ਸਾਨੂੰ 300 ਰੁਪਏ ਦਾ ਕੁਇੰਟਲ ਪਿੱਛੇ ਘਾਟਾ ਪੈਂਦਾ। ਸਾਰੇ ਪੰਜਾਬ ਦੇ ਵਿੱਚ ਟੋਟਲ ਚਾਵਲ ਹੈ 125 ਲੱਖ ਮੈਟ੍ਰਿਕ ਟਨ, ਮੰਡੀ ਵਿੱਚ ਆਉਂਦਾ 185 ਮੈਟ੍ਰਿਕ ਟਨ, ਬਟ ਉਹਦੇ ਚੋਂ ਚੌਲ ਨਿਕਲਦਾ 125 ਲੱਖ ਮੈਟ੍ਰਿਕ ਟਨ। ਜੇ 300 ਦੇ ਨਾਲ ਹਿਸਾਬ ਲਾਈਏ ਤਾਂ ਉਹ 6000 ਕਰੋੜ ਦਾ ਘਾਟਾ। ਉਹ ਕਹਿੰਦੇ ਨੇ ਕਿ ਦੱਸੋ ਜੀ ਇਹ ਪੂਰਾ ਕੌਣ ਕਰੇ। ਪੰਜਾਬ ਵਿੱਚ 4 ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਤੇ ਜ਼ਿਮਨੀ ਚੋਣ ਲੜਨ ਤੇ ਵੱਡਾ ਬਿਆਨ ਆਇਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਸਿਰਫ ਪ੍ਰਧਾਨ ਸੁਖਬੀਰ ਬਾਦਲ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਲਗਾਇਆ ਗਿਆ ਸੀ ਅਤੇ ਕਈ ਅਕਾਲੀ ਲੀਡਰਾਂ ਨੂੰ ਤਲਬ ਕੀਤਾ ਗਿਆ ਸੀ। ਸੰਗਤ ਜੀ, ਆਪ ਸਭ ਭਲੀ ਭਾਂਤ ਜਾਣੂ ਹੋ ਕਿ ਪੰਜਾਬ ਵਿੱਚ ਅਗਲੇ ਮਹੀਨੇ 4 ਹਲਕਿਆਂ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਲੜਨ ਵਾਸਤੇ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ, ਉਹ ਚੋਣਾਂ ਲੜ ਸਕਦਾ ਹੈ। ਅਕਾਲੀ ਦਲ ਦੇ ਉੱਤੇ ਚੋਣਾਂ ਲੜਨ ਉੱਤੇ ਕੋਈ ਪਾਬੰਦੀ ਕਿਸੇ ਪ੍ਰਕਾਰ ਦੀ ਨਹੀਂ ਹੈ। ਕੇਵਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਰੰਪਰਾ ਅਤੇ ਮਰਿਆਦਾ ਅਨੁਸਾਰ ਹੋਣ ਕਰਕੇ ਉਹਨਾਂ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਪਰ ਬਾਕੀ ਦੀ ਸਾਰੀ ਪਾਰਟੀ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੀ ਹੈ। ਕਿਸੇ ਪ੍ਰਕਾਰ ਦੀ ਵੀ ਪਾਰਟੀ ਦੇ ਚੋਣਾਂ ਲੜਨ ਉੱਤੇ ਕੋਈ ਪਾਬੰਦੀ ਨਹੀਂ ਹੈ। 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਚੱਲ ਰਹੇ ਕੇਸ ਵਿੱਚ ਅੰਤਿਮ ਬਹਿਸ ਉੱਤੇ ਸੁਣਵਾਈ ਮੁਕੰਮਲ ਕਰ ਲਈ ਹੈ। ਅਦਾਲਤ ਨੇ ਸਫਾਈ ਧਿਰ ਦੇ ਵਕੀਲ ਨੂੰ ਉਸ ਫੈਸਲੇ ਦੀ ਕਾਪੀ ਦਾਖਲ ਕਰਨ ਲਈ ਕਿਹਾ ਹੈ ਜਿਸ ਤੇ ਉਹ ਭਰੋਸਾ ਕਰ ਰਹੇ ਹਨ। ਮਾਮਲਾ ਹਾਲੇ ਅਦਾਲਤ ਵੱਲੋਂ ਲੋੜੀਂਦੇ ਸਪਸ਼ਟੀਕਰਨ ਲਈ ਰੱਖਿਆ ਗਿਆ ਹੈ। ਇਸ ਤਰ੍ਹਾਂ ਸੱਜਣ ਕੁਮਾਰ ਖਿਲਾਫ ਜਾਰੀ ਅਦਾਲਤੀ ਕਾਰਵਾਈ ਦਾ ਇੱਕ ਪੜਾਅ ਪੂਰਾ ਹੋ ਗਿਆ ਹੈ। ਇਹ ਮਾਮਲਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਬਿਹਾਰ ਇਲਾਕੇ ਵਿੱਚ ਕਤਲੇਆਮ ਦੌਰਾਨ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕੀਤੇ ਗਏ ਕਤਲ ਨਾਲ ਸੰਬੰਧਿਤ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸ਼ਤਾ ਸੰਪੰਨ ਹਸਤੀ ਅਤੇ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਗੁੰਮਰਾਹਕੁਨ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਸੱਚੀ ਪਾਤਸ਼ਾਹੀ ਦਾ ਤਖਤ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਗੁਰਮਤਿ ਸਿਧਾਂਤਾਂ ਦੀ ਤਰਜਮਾਨੀ ਕਰਨ ਵਾਲਾ ਸਿੱਖਾਂ ਦਾ ਸਰਵਉੱਚ ਸਥਾਨ ਹੈ ਅਤੇ ਸਿੱਖ ਸਿਧਾਂਤਾਂ ਦੀ ਅਵਗਿਆ ਕਰਨ ਵਾਲੇ ਕਿਸੇ ਵੱਡੇ ਤੋਂ ਵੱਡੇ ਤਾਕਤਵਰ ਦੇ ਨਾਲ ਵੀ ਇੱਥੋਂ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ।
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਖਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਰਾਜਾ ਵੜਿੰਗ ਨੇ ਆਪਣੀ ਸਿਆਸੀ ਬੋਖਲਾਹਟ ਵਿੱਚ ਕੀਤੀ ਬਿਆਨਬਾਜ਼ੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸ਼ਤਾ ਅਤੇ ਸਨਮਾਨ ਨੂੰ ਭਾਰੀ ਠੇਸ ਪਹੁੰਚਾਈ ਹੈ, ਜੋ ਹਰਗਿਜ਼ ਨਾ ਕਾਬਿਲੇ ਬਰਦਾਸ਼ਤ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕੂਟ ਪ੍ਰਚਾਰ ਕਰਨ ਤੋਂ ਪਹਿਲਾਂ ਆਪਣੇ ਗਿਰੀਵਾਨ ਵਿੱਚ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਉਸ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਹੈ ਜਿਸ ਦੀ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਢਾਇਆ ਸੀ ਅਤੇ ਹਜ਼ਾਰਾਂ ਸਿੱਖਾਂ ਦਾ ਕੋਹ ਕੇ ਕਤਲੇਆਮ ਕੀਤਾ ਸੀ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਰਾਜਾ ਵੜਿੰਗ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਤੁਰੰਤ ਗੁਰੂ ਪੰਥ ਕੋਲੋਂ ਮਾਫੀ ਨਾ ਮੰਗੀ ਤਾਂ ਉਸ ਦੇ ਖਿਲਾਫ ਅਗਲੇ ਦਿਨਾਂ ਦੌਰਾਨ ਸਿੱਖ ਪਰੰਪਰਾਵਾਂ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਵੀ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇਸ ਬਾਰੇ ਰਸਮੀ ਤੌਰ ਤੇ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ 4 ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ ਫੈਸਲੇ ਤੋਂ ਬਾਅਦ ਵੱਖ-ਵੱਖ ਸ਼ਖਸੀਅਤਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਬੀਜੇਪੀ ਆਗੂ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣ ਨਾ ਲੜਨ ਦਾ ਵੱਡਾ ਫੈਸਲਾ ਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦਾ ਬਹੁਤ ਵੱਡਾ ਪ੍ਰਭਾਵ ਉਹਨਾਂ ਦੀ ਪਾਰਟੀ ਤੇ ਪਿਆ, ਪਰ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਸਾਡੀ ਪਾਰਟੀ ਮਜ਼ਬੂਤੀ ਨਾਲ ਲੜ ਰਹੀ ਹੈ, ਅਸੀਂ ਆਪਣੇ ਮਜ਼ਬੂਤ ਉਮੀਦਵਾਰ ਦਿੱਤੇ ਹਨ। ਅਕਾਲੀ ਦਲ 'ਚੋਂ ਬਹੁਤ ਵੱਡੇ ਲੀਡਰ ਹੋਏ, ਉਹਨਾਂ ਨੇ ਆਪਣੀ ਵਿਰਾਸਤ ਇਹਨਾਂ ਨੂੰ ਦਿੱਤੀ, ਪਰ ਇਹ ਉਹਨਾਂ ਦੀ ਵਿਰਾਸਤ ਨਹੀਂ ਸੰਭਾਲ ਸਕੇ। SGPC ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਜ਼ਿਮਨੀ ਚੋਣਾਂ ਤੋਂ ਭੱਜਣਾ ਬਹੁਤ ਹੀ ਨਾਮੋਸ਼ੀ ਵਾਲੀ ਗੱਲ ਹੈ। ਇਹ ਸ਼ਾਇਦ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਣਾ। ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਪਰ ਉਸ ਦੇ ਬਾਵਜੂਦ ਉਹ ਅਕਾਲੀ ਦਲ ਨਹੀਂ ਛੱਡ ਰਹੇ ਤੇ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ਜਿਹੜੀ ਪਾਰਟੀ ਚੋਣ ਨਹੀਂ ਲੜ ਰਹੀ ਉਹ ਸਿਆਸੀ ਪਾਰਟੀ ਕਿਵੇਂ ਹੋ ਸਕਦੀ ਹੈ? ਜਿਹੜੀ ਅਕਾਲੀ ਦਲ ਦੀ ਇੰਨੀ ਪਤਲੀ ਹਾਲਤ ਹੋਈ ਹੈ, ਇਸ ਤੇ ਮੰਥਨ ਕਰਨਾ ਚਾਹੀਦਾ ਹੈ। ਇਹਨਾਂ ਨੂੰ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਅਕਾਲੀ ਦਲ ਮੁੜ ਲੀਹ ਤੇ ਆ ਸਕੇ। ਇਹਨਾਂ ਨੇ ਤਾਂ ਮੈਦਾਨ ਖਾਲੀ ਛੱਡ ਦਿੱਤਾ, ਸਿੱਖ ਤਾਂ ਕਦੇ ਮੈਦਾਨ ਖਾਲੀ ਨਹੀਂ ਛੱਡਦੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤੋਂ ਵੱਡਾ ਨੁਕਸਾਨ ਕੌਮ ਦਾ ਨਹੀਂ ਹੋ ਸਕਦਾ ਕਿ ਪੰਥਕ ਪਾਰਟੀ ਚਲਾਉਣ ਵਾਲੀ ਪਾਰਟੀ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਤੋਂ ਭੱਜ ਰਹੀ ਹੈ। ਇਹ ਬਹੁਤ ਮਾੜੀ ਗੱਲ ਹੈ। ਇਸ ਦਾ ਸਾਰਾ ਸਿਹਰਾ ਸੁਖਬੀਰ ਬਾਦਲ ਖਿਲਾਫ ਜਾਂਦਾ ਹੈ, ਕਿਉਂਕਿ ਉਹਨਾਂ ਕਰਕੇ ਹੀ ਇਹ ਸਾਰੀਆਂ ਮੁਸ਼ਕਲਾਂ ਸ਼ੁਰੂ ਹੋਈਆਂ ਹਨ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤਨਖਾਹੀਆ ਹੀ ਕਰਾਰ ਦੇ ਦਿੱਤਾ ਸੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਕਿ ਇੰਨੀ ਪੁਰਾਣੀ ਪਾਰਟੀ ਜਿਹਦਾ ਅਕਸ ਜਿਹੜਾ ਹੈ ਕਿ ਬਹੁਤ ਉੱਚਾ ਸੀ, ਜਿਹਨੂੰ ਲਗਾਤਾਰ ਟੇਰੀ ਕਰ ਰਹੇ ਆ, ਇਹ ਕਿਧਰੇ ਬਿਲਕੁਲ ਜ਼ਮੀਨ ਤੇ ਨਾ ਆ ਜਾਏ ਔਰ ਸਾਨੂੰ ਆਪਣੇ ਕੈਂਡੀਡੇਟ ਖੜੇ ਕਰਨੇ ਚਾਹੀਦੇ ਨੇ। ਇਹਨਾਂ ਨੇ ਉੱਥੇ ਇੱਕ ਵਾਰ ਵੀ ਪਾਰਟੀ ਦੇ ਹਿੱਤ ਦੇ ਵਿੱਚ ਗੱਲ ਨਹੀਂ ਕੀਤੀ। ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਪਿੱਛੇ ਅੱਜ ਸਮੁੱਚੀ ਪਾਰਟੀ ਇਹਨਾਂ ਨੇ ਲਗਾਤੀ ਹੈ ਔਰ ਇਸ ਗੱਲ ਦਾ ਰੋਸ ਮੈਂ ਸਮਝਦਾ ਕਿ ਹਰ ਉਸ ਅਕਾਲੀ ਵਰਕਰ ਦੇ ਵਿੱਚ ਹੈ, ਹਰ ਉਸ ਸ਼ਖਸ ਦੇ ਵਿੱਚ ਹੈ, ਕਿਉਂਕਿ ਜਿਹੜਾ ਬੱਚਾ ਵੀ ਸਿੱਖ ਪੰਥ ਦੇ ਵਿੱਚ ਪੈਦਾ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਕਿ ਤੁਹਾਡੀ ਮਾਂ ਪਾਰਟੀ ਜਿਹੜੀ ਅਕਾਲੀ ਦਲ ਹੈ ਔਰ ਉਸ ਅਕਾਲੀ ਦਲ ਦੇ ਵਿੱਚ ਅਸੀਂ ਸਾਰੇ ਵਿਚਰਦੇ ਹੋਏ ਜਿਸ ਤਰੀਕੇ ਦੇ ਨਾਲ ਆਪਣਾ ਇੱਕ ਅਲੱਗ ਯੂਨਿਟ ਬਣਾਇਆ, ਮੈਨੂੰ ਲੱਗਦਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਖਿੰਡ ਗਈ ਹੈ ਔਰ ਇਹਦੇ ਜਿਹੜੇ ਵੀ ਵਰਕਰ ਸਾਹਿਬਾਨ ਨੇ ਇਹਨਾਂ ਦੇ ਵਿੱਚ ਜੋ ਰੋਸ ਨਜ਼ਰ ਆ ਰਿਹਾ, ਜਿਸ ਤਰੀਕੇ ਦੇ ਨਾਲ ਲਗਾਤਾਰ ਫੋਨ ਔਰ ਮੀਡੀਆ 'ਚ ਅਸੀਂ ਦੇਖ ਰਹੇ ਹਾਂ, ਅੱਜ ਅਕਾਲੀ ਦਲ ਨੇ ਆਪਣਾ ਅਕਸ ਪੂਰਾ ਜ਼ਮੀਨ ਤੇ ਗਵਾਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਟੈਂਡ ਨੂੰ ਅਸੀਂ ਨਤਮਸਤਕ ਹੁੰਦੇ ਆ ਔਰ ਇਹ ਵੀ ਬੇਨਤੀ ਕਰਾਂਗੇ ਪੰਜਾਬ ਦੀ ਉਹਨਾਂ ਸੂਝਵਾਨ ਵੋਟਰਾਂ ਨੂੰ ਕਿ ਜਿਹੜੀ ਜ਼ਮੀਨੀ ਚੋਣਾਂ ਦੇ ਵਿੱਚ ਤੁਸੀਂ ਫੈਸਲਾ ਲਓ ਉਹ ਪੰਜਾਬ ਦੇ ਹਿੱਤਾਂ ਲਈ ਹੋਣਾ ਚਾਹੀਦਾ ਹੈ। ਸਮਾਂ ਆਏਗਾ, ਇਹ ਦੁਬਾਰਾ ਰਿਵਾਈਵ ਹੋਏਗੀ, ਇਸ ਪਰਿਵਾਰ ਤੋਂ ਖੇੜਾ ਵੀ ਛੁੱਟੇਗਾ ਔਰ ਜਿਹੜੀ ਇਹ ਜੁੰਡਲੀ ਜਿਹੜੀ ਅੱਜ ਸਿਰਫ ਪਰਿਵਾਰ ਨੂੰ ਬਚਾਉਣ ਵਾਸਤੇ ਬੈਠੀ ਹੋਈ ਹੈ, ਜਿਨ੍ਹਾਂ ਦਾ ਅਕਾਲੀ ਦਲ ਦੇ ਨਾਲ, ਅਕਾਲੀ ਦਲ ਦੀ ਵਿਰਾਸਤ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਇਹਨਾਂ ਤੋਂ ਵੀ ਖੇੜਾ ਜਿਸ ਵਕਤ ਪਿੰਡ ਦਾ ਪੰਥ ਦਾ ਛੁੱਟੇਗਾ। ਸਾਰੇ ਇਕੱਠੇ ਹੋ ਕੇ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਅੱਜ ਬਹੁਤ ਵੱਡੀਆਂ ਮਨਸ਼ਾਵਾਂ, ਬਹੁਤ ਵੱਡੀ ਜਿਹੜੀ ਉਮੀਦਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਨੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਜਿਹੜਾ ਵੀ ਫੈਸਲਾ ਲੈਣਗੇ ਉਹ ਪੰਥ ਨੂੰ ਮਨਜ਼ੂਰ ਹੋਏਗਾ।